ਅਗਲੀ ਖਬਰ 'ਤੇ ਚੱਲੀਏ, ਜਿਹੜੀ ਈਰਾਨ ਤੇ USA ਦੇ ਵਿੱਚ ਜੰਗ ਲੱਗੀ ਹੋਈ ਆ, ਉਹ ਵੀ ਮੇਨ ਹੈਗੀ ਆ, ਕਿਉਂਕਿ ਅਮਰੀਕਾ ਨੇ ਕਾਫੀ ਜਿਹੜੇ ਬ੍ਰਿਜ ਆ ਉਹਨਾਂ ਦੇ ਉੱਤੇ ਹਮਲੇ ਕੀਤੇ ਆ, ਤੋੜੇ ਹੈਗੇ ਆ। ਤੇ ਤਹਿਰਾਨ ਨੇ ਵੀ US ਦੇ ਜਿਹੜੇ ਬੇਸਿਸ ਆ ਗਲਫ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਹੈਗੇ ਆ। US ਦੀ ਮਿਲਟਰੀ ਨੇ ਇਹ ਕਿਹਾ ਵੀ ਈਰਾਨ ਦਾ ਜਿਹੜਾ 에ਅਰ ਡਿਫੈਂਸ ਸਾਈਟਸ ਆ ਤੇ ਮਿਲਟਰੀ ਲੌਜਿਸਟਿਕ ਇਨਫਰਾਸਟ੍ਰਕਚਰਸ ਹੈਗੇ ਆ, ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ, ਤਾਂ ਕਿ ਜੋ ਈਰਾਨ ਆ ਉਹ ਸਟੇਟ ਆਫ ਹਾਰਮਜ਼ ਜਿਹੜਾ ਰੁਕੀ ਹੋਈ ਆ ਉਸ ਨੂੰ ਖੋਲ ਸਕੇ। ਈਰਾਨ ਨੇ ਵੀ ਇਹ ਕਿਹਾ ਆ ਵੀ ਉਹਨਾਂ ਦੇ 6 ਬ੍ਰਿਜ ਜਿਹੜੇ ਆ ਹਾਰਮੋਜ਼ਗਨ ਪ੍ਰੋਵਿੰਸ ਦੇ ਵਿੱਚ, ਜਿਹੜੇ ਕਿ ਵਾਟਰਵੇ ਨੂੰ ਫੇਸ ਕਰਦੇ ਆ, ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ। ਇਹ ਤੋਂ ਬਿਨਾਂ ਪਾਵਰ ਇਨਫਰਾਸਟ੍ਰਕਚਰ ਜੋ ਆ ਉਹਨਾਂ ਦੇ ਉੱਤੇ ਵੀ ਹਿੱਟ ਹੋਇਆ ਹੈਗਾ। ਲੀਗਲ ਸਕਾਲਰ ਜਿਹੜੇ ਆ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਵੀ ਜਿਹੜੇ ਇਨਫਰਾਸਟ੍ਰਕਚਰਸ ਆ ਇਹ ਸਿਵਲੀਅਨ ਯੂਜ਼ ਲਈ ਵਰਤੇ ਜਾਂਦੇ ਆ ਤੇ ਇਹ ਵਾਰ ਕ੍ਰਾਈਮ ਗਿਣਿਆ ਜਾਂਦਾ ਹੈ ਇੰਟਰਨੈਸ਼ਨਲ ਲਾ ਦੇ ਮੁਤਾਬਕ। ਇਹ NPR ਨੇ ਅੱਜ ਜਿਹੜੀ ਆ ਰਿਪੋਰਟ ਆ ਛਾਪੀ ਹੈਗੀ ਆ। ਤੇ ਕੁਵੈਤ, ਬਹਿਰੀਨ, ਕਤਰ ਜੋ ਮੀਡੀਏਟਰਸ ਹੈਗੇ ਆ, ਉਹਨਾਂ ਨੇ ਕਿਹਾ US ਤੇ ਈਰਾਨ ਦੇ ਨੂੰ ਇਮੀਡੀਏਟਲੀ ਗੱਲਬਾਤ ਕਰਕੇ ਜਿਹੜੀ ਇਹ ਜੰਗ ਆ ਖਤਮ ਕਰਨੀ ਚਾਹੀਦੀ ਹੈਗੀ ਆ। ਤੇ ਇਹ ਸਾਰੇ ਕਾਸੇ ਦੇ ਵਿੱਚ ਇੰਡੀਆ ਨੂੰ ਇੱਕ ਬੜਾ ਵੱਡਾ ਝਟਕਾ ਲੱਗਾ ਆ, ਕਿਉਂਕਿ ਪੀਟ ਹੈਗਸਥ ਉਹਨਾਂ ਨੇ ਜੋ ਸੈਕਟਰੀ ਆਫ ਵਾਰ ਹੈਗੇ ਆ ਡਿਫੈਂਸ ਦੇ, ਉਹਨਾਂ ਨੇ ਇੱਕ ਫੋਟੋ ਜਾਰੀ ਕੀਤੀ ਆ ਜਿਹਦੇ ਵਿੱਚ ਇੱਕ ਜਿਹੜਾ ਬ੍ਰਿਜ ਆ ਉਹ ਚਬਹਾਰ ਕਰਕੇ ਬ੍ਰਿਜ ਆ, ਉਹ ਅਮਰੀਕਾ ਵਾਲਿਆਂ ਨੇ ਪੂਰੀ ਤਰ੍ਹਾਂ ਤੋੜ ਦਿੱਤਾ ਆ। ਇਸ ਦੇ ਉੱਤੇ ਜੋ ਇੰਡੀਆ ਵਾਲੇ ਆ ਉਹਨਾਂ ਨੇ ਬਹੁਤ ਜ਼ਿਆਦਾ ਮਿਲੀਅਨਸ ਆਫ ਡਾਲਰ ਲਾਇਆ ਸੀਗਾ। ਅਰਬਾਂ ਰੁਪਈਆ ਕਹਿੰਦੇ ਵੀ ਭਾਰਤ ਦਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਹੁਣ ਸੜ ਕੇ ਸਵਾਹ ਹੋ ਗਿਆ ਹੈਗਾ। ਇਹਦਾ ਕੀ ਸੀ ਬਈ, ਇਹ ਜਿਹੜਾ ਚਬਰਾ ਦਾ ਬ੍ਰਿਜ ਹੈਗਾ, ਚਬਰਾ ਏਰੀਆ ਆ, ਇਹ ਇੱਕ ਡੀਪ ਵਾਟਰ ਓਸ਼ੀਅਨਿਕ ਪੋਰਟ ਹੈਗਾ ਆ, ਡੂੰਘੇ ਪਾਣੀ ਵਾਲੀ ਬੰਦਰਗਾਹ ਆ, ਓਮਾਨ ਦੀ ਖਾੜੀ 'ਚ ਖੁੱਲਦੀ ਆ। ਤੇ ਭਾਰਤ ਦੀ ਭਾਈਵਾਲੀ ਜਿਹੜੀ ਹੈ ਵੀ 2010 ਦੇ ਵਿੱਚ ਇੰਡੀਆ ਨੇ ਇੱਥੇ ਇੱਕ ਸ਼ਹੀਦ ਬਹਿਸ਼ਤੀ ਕਰਕੇ ਟਰਮੀਨਲ ਜੋ ਨਾ ਕਰੋੜਾਂ ਡਾਲਰ ਲਾ ਕੇ ਖੋਲਿਆ ਸੀਗਾ, ਤਾਂ ਕਿ ਜਿਹੜਾ ਪਾਕਿਸਤਾਨ ਤੋਂ ਬਿਨਾਂ ਹੀ ਸਿੱਧਾ ਜਿਹੜਾ ਇੱਥੋਂ ਜੋ ਸਮੁੰਦਰੀ ਜਹਾਜ਼ ਆ ਜਿਨ੍ਹਾਂ ਦੇ ਵਿੱਚ ਤੇਲ ਲੈ ਕੇ ਜਾਣਾ, ਸਿੱਧੇ ਇੰਡੀਆ ਨੂੰ ਚਲੇ ਜਾਏ। ਤੇ ਪਰ ਹੁਣ ਉਹਦੇ ਵਿੱਚ ਪਾਕਿਸਤਾਨ, ਅਫਗਾਨਿਸਤਾਨ ਜਾਂ ਹੋਰ ਕਿਸੇ ਮੁਲਕ ਤੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਮੰਗਣਾ ਨਹੀਂ ਪੈਣਾ ਸੀ, ਰਾਹਦਾਰੀ ਨਹੀਂ ਮੰਗਣੀ ਪੈਣੀ ਸੀ ਵੀ ਹਾਂ ਜੀ ਅਸੀਂ ਇੱਥੋਂ ਲੈ ਕੇ ਜਾਣਾ ਹੈਗਾ ਆ। ਸੋ ਇਹ ਚਬਰਾ ਦੀ ਧਰਤੀ ਦੇ ਉੱਤੇ ਜਿਹੜਾ ਬ੍ਰਿਜ ਆਪਾਂ ਕਹਿ ਸਕਦੇ ਹਾਂ ਜਿਹੜਾ ਸਵਾਹ ਹੋਇਆ ਹੈਗਾ ਆ, ਉਹਦੀ ਸਿੱਧੀ ਜਿਹੜੀ ਗੂੰਜ ਆ ਉਹ ਦਿੱਲੀ ਦੇ ਤਖਤ ਨੂੰ ਪਈ ਹੈਗੀ ਆ। ਸੋ ਇਹ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟ ਕੋਰੀਡੋਰ ਕਰਕੇ ਜਾਣਿਆ ਜਾਂਦਾ ਸੀ। ਸੋ ਇਹਦਾ ਅਸਰ ਜਿਹੜਾ ਆ ਇੰਡੀਆ ਦੇ ਉੱਤੇ ਬਹੁਤ ਵੱਡਾ ਜਿਹੜਾ ਪਊਗਾ ਜੀ। ਚਾਬਹਾਰ ਜਿਹੜੀ ਇਹ ਬੰਦਰਗਾਹ ਜਿਸ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਇਹਨਾਂ ਨੇ ਮਨੀ ਇੰਡੀਆ ਵਾਲਿਆਂ ਨੇ ਸਪੈਂਡ ਜਿਹੜੀ ਉਹ ਕੀਤੀ ਸੀਗੀ, ਤੇ ਕਈ ਸਾਲਾਂ ਤੱਕ ਇਹਨਾਂ ਨੇ ਚਲਾਉਣਾ ਸੀਗਾ ਇਸ ਨੂੰ, ਕਿਉਂਕਿ ਇਨਵੈਸਟਮੈਂਟ ਇੰਡੀਆ ਵਾਲਿਆਂ ਨੇ ਕੀਤੀ ਸੀ। ਪਰ ਉੱਥੇ ਦੇ ਜਿਹੜੀਆਂ ਕਹਿ ਲਓ ਵੀ ਬੁਰਜ ਹੈਗਾ ਆ, ਆਈ ਥਿੰਕ ਜਿਹੜਾ 에ਅਰ ਕੰਟਰੋਲ ਸੈਂਟਰ ਹੁੰਦਾ ਹੈ ਜਾਂ ਜਿੱਥੋਂ ਸ਼ਿਪਿੰਗ ਲੇਨਸ ਨੂੰ ਕੰਟਰੋਲ ਕੀਤਾ ਜਾਂਦਾ ਹੈ, ਮੇਨ ਲੋਕ ਜਿਹੜੇ ਉਹ ਬੈਠਦੇ ਆ, ਉਸ ਨੂੰ ਇਹਨਾਂ ਨੇ ਢਾਹ ਦਿੱਤਾ ਹੈਗਾ ਆ। ਤੇ ਲੰਮੀ ਚੱਲਣੀ ਸੀ ਜਿਹੜੀ ਇਹਨਾਂ ਦੀ ਭਾਈਵਾਲੀ, ਉਸ ਨੂੰ ਇਹਨਾਂ ਨੇ ਰੋਕ ਦਿੱਤਾ ਆ। ਪੀਟ ਹੈਗਸਥ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕਈ ਤਸਵੀਰਾਂ ਜਿਹੜੀਆਂ ਆ ਉਹ ਸ਼ੇਅਰ ਜਿਹੜੀਆਂ ਕੀਤੀਆਂ, ਜਿਸ ਦੇ ਵਿੱਚ ਉਹ ਉਹਨਾਂ ਨੇ ਦਿਖਾਇਆ ਵੀ ਇਸ ਬੰਦਰਗਾਹ ਦੇ ਉੱਤੇ ਹੁਣ ਅਮਰੀਕਾ ਦਾ ਕੰਟਰੋਲ ਹੈਗਾ ਆ। ਅਮਰੀਕਨ ਫੋਰਸਿਸ ਇੱਥੇ ਕੰਟਰੋਲ ਕਰਦੀਆਂ, ਗਸ਼ਤ ਕਰਦੀਆਂ, ਤੇ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਉਹ ਨਜ਼ਰ ਜਿਹੜੀਆਂ ਉਹ ਆਈਆਂ ਆ। ਉਹ ਪੀਟ ਹੈਗਸਥ ਨੇ ਇਸ ਨੂੰ ਜਿਹੜਾ ਉਹ ਸਾਂਝਿਆ ਜਿਹੜਾ ਹਰਜੋਤ ਸਿੰਘ ਜੀ ਕੀਤਾ ਹੈਗਾ ਆ। ਸੋ ਇਹ ਸਿਚੁਏਸ਼ਨ ਆਉਂਦੇ ਦਿਨਾਂ ਦੇ ਵਿੱਚ ਹੋਰ ਕਿੱਥੇ ਤੱਕ ਜਿਹੜੀ ਉਹ ਜਾਣੀ ਆ। ਈਰਾਨ ਵਾਲਿਆਂ ਨੇ ਕਾਫੀ ਲੰਮਾ ਸਮਾਂ ਆਪਾਂ ਦੇਖਿਆ ਵੀ ਲੜਾਈ ਦੇ ਦੌਰਾਨ ਵੀ ਮੀਟਿੰਗਸ ਜਿਹੜੀਆਂ ਆ ਉਹ ਕਰਦੇ ਰਹੇ। ਇੱਕ ਸਮਝੌਤਾ ਵੀ ਜਿਹੜਾ ਉਹ ਹੋ ਗਿਆ, ਬਟ ਇਵੈਂਚੁਅਲੀ ਉਹ ਸਮਝੌਤਾ ਜਿਹੜਾ ਉਹ ਤਾਰ ਹੋ ਗਿਆ, ਤੇ ਇਸ ਟਾਈਮ ਲਗਾਤਾਰ ਕੰਟੀਨਿਊਸਲੀ ਮਿਲਟਰੀ ਕੌਨਫਲਿਕਟ ਦੇ ਵਿੱਚ ਅਮਰੀਕਾ ਤੇ ਈਰਾਨ ਜਿਹੜਾ ਉਹ ਫਸਿਆ ਪਿਆ ਹੈਗਾ ਆ। ਕੱਲ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਅਹਿਮ ਜਿਹੜੀ ਇੰਟਰਵਿਊ ਕਹਿ ਸਕਦੇ ਆ, ਇਸ ਟਾਈਮ ਜੋ ਉਪ ਰਾਸ਼ਟਰਪਤੀ ਆ JD ਵੈਂਸ, ਉਹਨਾਂ ਦੀ ਸਾਹਮਣੇ ਆਈ ਆ। JD ਵੈਂਸ ਹੁਣਾਂ ਨੇ ਇਸ ਬਾਬਤ, ਇਸ ਜਿਹੜੀ ਡੀਲ ਬਣ ਰਹੀ ਆ ਉਸ ਬਾਬਤ ਇਜ਼ਰਾਈਲ ਦੇ
ਜਿਹੜਾ ਰੋਲ ਆ ਉਸ ਦਾ ਪਰਦਾਫਾਸ਼ ਇੱਕ ਹਿਸਾਬ ਦੇ ਨਾਲ ਕੀਤਾ ਹੈਗਾ ਆ। ਜੇਡੀ ਵੈਂਸ ਨੇ ਇਜ਼ਰਾਈਲੀ ਸਰਕਾਰ ਦੇ ਉਹਨਾਂ ਕੋਸ਼ਿਸ਼ਾਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਵੀ ਮੈਨੂੰ ਬਿਲਕੁਲ ਬਗੈਰ ਕਿਸੇ ਸ਼ੱਕ ਤੋਂ ਇਸ ਚੀਜ਼ ਦੇ ਉੱਤੇ ਯਕੀਨ ਆ ਵੀ ਇਜ਼ਰਾਈਲੀ ਸਰਕਾਰ ਦੇ ਵਿੱਚ ਕੁਝ ਅਜਿਹੇ ਲੋਕ ਹੈਗੇ ਆ ਜਿਹੜੇ ਕਿ ਸਾਡੀ ਪਾਲਿਸੀ ਨੂੰ ਸ਼ਿਫਟ ਕਰਨਾ ਚਾਹੁੰਦੇ ਆ, ਚੇਂਜ ਕਰਨਾ ਚਾਹੁੰਦੇ ਆ, ਤਾਂ ਜੋ ਅਸੀਂ ਮਿਲਟਰੀ ਕੈਂਪੇਨ ਆ ਉਸ ਨੂੰ ਬਰਕਰਾਰ ਰੱਖੀਏ, ਉਸ ਨੂੰ ਚਾਲੂ ਜਿਹੜਾ ਉਹ ਰੱਖੀਏ। ਤੇ ਕਹਿੰਦੇ ਵੀ ਅਮਰੀਕਨ ਲੋਕਾਂ ਦਾ ਜਿਹੜਾ ਓਪੀਨੀਅਨ ਆ ਉਸ ਨੂੰ ਇਹ ਚੇਂਜ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਕਹਿੰਦੇ ਇਹ ਜੇਡੀ ਵੈਂਸ ਦਾ ਬਿਆਨ ਸੀਗਾ, ਇਹ ਜੋ ਰੋਗਨ ਦੇ ਪੋਡਕਾਸਟ ਦੇ ਉੱਤੇ ਜਦੋਂ ਪਹੁੰਚਿਆ ਸੀ ਉਸ ਦੇ ਵਿੱਚ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਇਜ਼ਰਾਈਲੀ ਸਰਕਾਰ ਦੇ ਬਾਰੇ ਇਹ ਬਿਆਨ ਉਹਨਾਂ ਨੇ ਦਿੱਤਾ ਆ। ਤੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਇਹ ਵੀ ਜਿਹੜਾ ਜੇਡੀ ਵੈਂਸ ਉਹਨਾਂ ਨੇ ਕਿਹਾ, ਕਹਿੰਦੇ ਵੀ ਇਸ ਟਾਈਮ ਇੱਕ ਚੁੱਪ ਚਪੀਤੇ ਤੇ ਬਹੁਤ ਹੀ ਜ਼ਿਆਦਾ ਵੈਲ ਫੰਡਡ ਕੈਂਪੇਨ ਜਿਹੜਾ ਉਹ ਚੱਲ ਰਿਹਾ ਆ ਤਾਂ ਜੋ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਲੀਹ ਦੇ ਉੱਤੇ ਨਾ ਆਉਣ, ਇਹਨਾਂ ਦੇ ਵਿੱਚ ਰੋੜਾ ਜਿਹੜਾ ਉਹ ਬਰਕਰਾਰ ਜਿਹੜਾ ਰਵੇ। ਕਹਿੰਦੇ ਵੀ ਇਹ ਉਹਨਾਂ ਨੇ ਜਿਹੜਾ ਦੱਸਿਆ ਵੀ ਪੇਡ ਬਾਈ ਐਲੀਮੈਂਟਸ ਵਿਦ ਇਨ ਦੀ ਇਜ਼ਰਾਈਲੀ ਗਵਰਨਮੈਂਟ, ਵੀ ਇਹ ਉਹਨਾਂ ਦੇ ਦੁਆਰਾ ਜਿਹੜਾ ਇਜ਼ਰਾਈਲੀ ਸਰਕਾਰ ਦੇ ਦੁਆਰਾ ਕੈਂਪੇਨ ਜਿਹੜਾ ਉਹ ਚਲਾਇਆ ਜਾ ਰਿਹਾ ਆ। ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਇਹ ਵੀ ਜਿਹੜਾ ਉਹ ਕਿਹਾ, ਕਹਿੰਦੇ ਵੀ ਉਹਨਾਂ ਨੂੰ ਲਗਾਤਾਰ ਈਰਾਨ ਪਾਲਿਸੀ ਦੇ ਉੱਤੇ ਕਹਿੰਦੇ ਵੀ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ, ਅਟੈਕ ਕੀਤਾ ਜਿਹੜਾ ਉਹ ਜਾ ਰਿਹਾ ਆ। ਤੇ ਕਹਿੰਦਾ ਵੀ ਮੇਰਾ ਰਿਸਪਾਂਸ ਇੱਕ ਹੀ ਆ, ਗੋ ਟੂ ਹੈਲ, ਆਈ ਐਮ ਗੋਇੰਗ ਟੂ ਡੂ ਵਾਟ ਆਈ ਡੂ ਫॉर ਦੀ ਅਮਰੀਕਨ ਪੀਪਲ, ਵੀ ਜੋ ਅਮਰੀਕਨ ਲੋਕਾਂ ਦੇ ਲਈ ਚੰਗਾ ਆ ਮੈਂ ਉਹਨਾਂ ਨੂੰ ਉਹ ਚੀਜ਼ ਕਹਿਣੀ ਹੈ। ਕਹਿੰਦਾ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਪ੍ਰੈਜ਼ੀਡੈਂਟ ਨੂੰ ਸਭ ਤੋਂ ਜ਼ਿਆਦਾ ਐਡਵਾਈਜ਼ ਕਰ ਸਕਦਾ ਆ, ਉਹਨਾਂ ਦੇ ਉਲਟ ਜਾਣ ਵਾਲੀ ਗੱਲ ਨਹੀਂ, ਉਹਨਾਂ ਨੂੰ ਐਡਵਾਈਜ਼ ਜਿਹੜੀ ਉਹ ਮੈਂ ਕਰ ਰਿਹਾ ਆ। ਸੋ ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇਹ ਸਪਸ਼ਟ ਹੋ ਗਿਆ ਵੀ ਅਮਰੀਕਾ ਦਾ ਉਪ ਰਾਸ਼ਟਰਪਤੀ ਇਹ ਮੰਨਦਾ ਆ ਵੀ ਇਜ਼ਰਾਈਲ ਪੂਰੀ ਤਰ੍ਹਾਂ ਘੁਸਪੈਠ ਜਿਹੜੀ ਇੱਕ ਹਿਸਾਬ ਦੇ ਨਾਲ ਕਰ ਚੁੱਕਾ ਹੈਗਾ ਆ ਤੇ ਉਹਨਾਂ ਦੇ ਦੁਆਰਾ ਹੀ ਇਸ ਕਿਸੇ ਸਮਝੌਤੇ ਦੇ ਉੱਤੇ ਨਾ ਪਹੁੰਚਣ ਦੀ ਜਿਹੜੀ ਕਵਾਇਦ ਆ ਉਹ ਚੱਲ ਰਹੀ ਆ। ਕੱਲੀ ਉਹਨਾਂ ਦੇ ਟਰੰਪ ਦੇ ਕੰਨ 'ਚ ਫੂਕ ਮਾਰ ਕੇ ਨਹੀਂ, ਇਨਫੈਕਟ ਕਹਿੰਦੇ ਵੀ ਮਨੀ ਜਿਹੜੀ ਉਹ ਸਪੈਂਡ ਕੀਤੀ ਜਾ ਰਹੀ ਆ ਵੀ ਅਮਰੀਕਨ ਲੋਕਾਂ ਦਾ ਵੀ ਖਿਆਲ ਇਸ ਦੇ ਪ੍ਰਤੀ ਬਦਲਿਆ ਜਾਵੇ ਤੇ ਇਸ ਚੀਜ਼ ਨੂੰ ਕਹਿੰਦੇ ਵੀ ਇਜ਼ਰਾਈਲੀ ਸਰਕਾਰ ਦੇ ਬੰਦੇ ਹੀ ਲੱਗੇ ਹੋਏ ਨੇ। ਇਜ਼ਰਾਈਲ ਦੀ ਸਰਕਾਰ ਦੇ ਵਿੱਚ ਜਿਹੜੇ ਕੁਝ ਲੋਕ ਨੇ ਉਹਨਾਂ ਦੇ ਦੁਆਰਾ ਹੀ ਇਹ ਕੀਤਾ ਜਿਹੜਾ ਉਹ ਜਾ ਰਿਹਾ ਆ। ਉਹ ਡਾਇਰੈਕਟਲੀ ਨਿਤਨਿਆਹੂ ਦਾ ਨਾਮ ਤਾਂ ਸ਼ਾਇਦ ਉਹ ਨਹੀਂ ਲੈਣਗੇ, ਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਸ਼ਾਰਾ ਜਿਹੜਾ ਉਹ ਕਰ ਦਿੱਤਾ ਵੀ ਇਜ਼ਰਾਈਲ ਦੀ ਸਰਕਾਰ ਪੂਰੀ ਤਰ੍ਹਾਂ ਅਮਰੀਕਾ ਦੇ ਵਿੱਚ ਇਸ ਪਾਲਿਸੀ ਨੂੰ ਇਨਫਲੂਐਂਸ ਕਰਨ ਦੀ ਵੱਡੀ ਕੋਸ਼ਿਸ਼ ਕਰ ਰਹੀ ਆ ਤੇ ਕਈ ਚੀਜ਼ਾਂ ਦੇ ਵਿੱਚ ਕਾਮਯਾਬ ਵੀ ਹੋ ਰਹੀ ਆ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਇਸ ਲੜਾਈ ਦੇ ਵਿੱਚ ਅਜੇ ਤੱਕ ਗੱਲਾਂ ਜਿਹੜੀਆਂ ਜਿੰਨੀਆਂ ਮਰਜ਼ੀ ਤੁਸੀਂ ਜਿਹੜੀਆਂ ਉਹ ਕਰੀ ਜਾਓ, ਪਰ ਇਹ ਆ ਵੀ ਨੁਕਸਾਨ ਉੱਥੇ ਮਿਡਲ ਈਸਟ ਤੇ ਬਹੁਤ ਸਾਰੇ ਬੇਸਿਸ ਦਾ ਹੋਇਆ। ਇਹ ਨਹੀਂ ਵੀ ਈਰਾਨ ਦਾ ਨਹੀਂ ਹੋਇਆ, ਈਰਾਨ ਦਾ ਵੀ ਬਹੁਤ ਨੁਕਸਾਨ ਹੋਇਆ, ਉਹਨਾਂ ਦੀ ਲੀਡਰਸ਼ਿਪ ਜਿਹੜੀ ਆ ਉਹ ਸਾਰੀ ਮਾਰੀ ਗਈ ਆ। ਪਰ ਜਿਸ ਆਸਾਨੀ ਦੇ ਨਾਲ ਸੋਚ ਰਹੇ ਸੀਗੇ ਵੀ ਈਰਾਨ ਨੂੰ ਅਸੀਂ ਕੱਛੇ ਮਾਰ ਕੇ ਚੱਕ ਲਿਆਵਾਂਗੇ, ਤਾਂ ਉਹ ਚੀਜ਼ ਜਿਹੜੀ ਆ ਇਹਨਾਂ ਦੀ ਕਾਮਯਾਬੀ ਨਹੀਂ ਮਿਲੀ ਤੇ ਇਜ਼ਰਾਈਲ ਵਾਲੇ ਕੰਟੀਨਿਊਸਲੀ ਕੋਸ਼ਿਸ਼ ਕਰ ਰਹੇ ਆ ਵੀ ਅਮਰੀਕਾ ਮਿਡਲ ਈਸਟ ਚੋਂ ਬਾਹਰ ਨਾ ਨਿਕਲੇ ਤੇ ਇਨਡੈਫੀਨੇਟਲੀ ਇਸ ਕੌਨਫਲਿਕਟ ਦੇ ਵਿੱਚ ਫਸਿਆ ਰਵੇ। ਇਹ ਜੇਡੀ ਵੈਂਸ ਦਾ ਜਿਹੜਾ ਉਹ ਮੰਨਣਾ ਤੇ ਉਹਨਾਂ ਨੇ ਪਬਲਿਕਲੀ ਕੱਲ ਜਿਹੜਾ ਆ ਉਹ ਇੱਕ ਪੋਡਕਾਸਟ ਦੇ ਵਿੱਚ ਸਟੇਟ ਕੀਤਾ ਹੈਗਾ ਜੀ।